ਸੰਪ ਜਨਾ ਖਾਲਸ ਬੋਧ ਮਗਧ ਵਿੱਚ ਸ਼ਫਾਫ ਜ਼ਮੀਰ ਵਾਲੇ ਜਗਿਆਸੂ ਦੀ ਜੁਸਤਜੂ। ਗੁਰੂ ਨਾਨਕ ਨੇ ਆਪਣੀਆਂ ਸੋਚਾਂ ਦਾ ਵਿਖਿਆਨ ਸ਼ੰਕਾਵਾਦੀਆਂ ਸਾਹਮਣੇ ਕੀਤਾ ਜੋ ਹਾਜ਼ਰਾ ਹਜ਼ੂਰ ਦੀ ਹੋਂਦ ਨੂੰ ਨਾ ਕਬੂਲ ਕਰਦੇ ਹਨ ਅਤੇ ਨਾ ਹੀ ਉਸ ਤੋਂ ਮੁਨਕਰ ਹਨ। ਗੁਰੂ ਨਾਨਕ ਨੇ 3 ਗੱਲਾਂ ਦਸੀਆਂ: ਨਾਮ ਜਪੋ, ਵੰਡ ਛਕੋ, ਕਿਰਤ ਕਰੋ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦ। ਹੁਕਮੇ ਆਡਾਣੇ ਆਗਾਸੀ ਹੁਕਮੇ ਜਲ ਥਲ ਤ੍ਰਿਭਵਨ ਵਾਸੀ ਹੁਕਮੇ ਸਾਸ ਗਿਰਾਸ ਸਦਾ ਪੁਨ ਹੁਕਮੇ ਦੇਖ ਦਿਖਾਏ ਦਾ। ਕੁਦਰਤ ਦਾ ਹੁਕਮ ਹੀ ਲਗਾਤਾਰ ਸਮੁੱਚੀ ਕਾਇਨਾਤ ਦੀ ਚਾਲ ਕਾਇਮ ਰੱਖਦਾ ਹੈ। ਇਸ ਵਿੱਚ ਕਰਮ ਦੀ ਲਚਕ ਦੀ ਨਵਾਜ਼ਿਸ਼ ਹੈ ਅਤੇ ਹਰ ਜੀਅ ਦੇ ਹਿੱਸੇ ਅਮਲਾਂ ਦੀ ਮਰਜ਼ੀ ਦੀ ਮਾਲਕੀ ਆਈ ਹੈ। ਗੁਰੂ ਨਾਨਕ ਨੇ ਫਰਮਾਇਆ ਕਿ ਹਰ ਜੀਅ ਦੇ ਅਮਲ ਹੀ ਉਸ ਦੀ ਹੋਣੀ ਤੈਅ ਕਰਦੇ ਹਨ। ਵਾਰਾਣਸੀ ਤੋਂ ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਚੰਦੋਲੀ, ਸਾਸਾਰਾਮ, ਗਿਆ, ਬੋਧ ਗਿਆ ਅਤੇ ਹਾਜੀਪੁਰ ਰਾਹੀਂ ਸੋਨਪੁਰ ਦਾ ਸਫ਼ਰ ਕੀਤਾ। ਉਹਨਾਂ ਨੇ ਵਾਰਾਣਸੀ ਤੋਂ ਬਾਅਦ ਸਭ ਤੋਂ ਪਹਿਲਾਂ ਚੰਦੋਲੀ ਦਾ ਸਫ਼ਰ ਕੀਤਾ। ਵਾਰਾਣਸੀ ਤੋਂ ਹਾਜੀਪੁਰ ਜਾਂਦੇ ਹੋਏ ਅਸੀਂ ਰੇਲ ਗੱਡੀ ਰਾਹੀਂ ਚੰਦੋਲੀ ਜਾਣ ਦਾ ਫੈਸਲਾ ਕੀਤਾ। ਉੱਤਰ ਪ੍ਰਦੇਸ਼ ਵਿੱਚ ਗੰਗਾ ਨਦੀ ਦੇ ਦੱਖਣ ਪੂਰਬ ਵੱਲ ਚੰਦੋਲੀ ਹੈ ਜੋ ਬਿਹਾਰ ਦੀ ਸਰਹੱਦ ਦੇ ਨੇੜੇ ਪੈਂਦਾ ਹੈ। ਜ਼ਿੰਦਗੀ ਵੀ ਰੇਲ ਗੱਡੀ ਦੇ ਸਫ਼ਰ ਵਾਂਗ ਹੈ। ਮੁਸਾਫਰ ਜਨਮ ਤੋਂ ਮੌਤ ਦੇ ਸਫ਼ਰ ਵਾਂਗ ਇੱਕ ਸਟੇਸ਼ਨ ਤੋਂ ਦੂਜੇ ਸਟੇਸ਼ਨ ਦਾ ਸਫ਼ਰ ਕਰਦੇ ਹਨ ਅਤੇ ਰਾਹ ਵਿੱਚ ਮਿਲਦੇ ਵਿਛੜਦੇ ਰਹਿੰਦੇ ਹਨ। ਰੇਲ ਗੱਡੀ ਦਾ ਸਫ਼ਰ ਸਿਖਾਉਂਦਾ ਹੈ ਕਿ ਸਾਨੂੰ ਹਾਲਾਤ ਦਾ ਬੇਗਰਜ਼ ਹੋ ਕੇ ਲਾਹਾ ਲੈਂਦੇ ਹੋਏ ਅਤੇ ਬਿਨਾਂ ਕਿਸੇ ਸ਼ਰਤ ਤੋਂ ਲਗਾ ਰੱਖਦੇ ਹੋਏ ਬੇਲਾਗ ਹੋਣਾ ਚਾਹੀਦਾ ਹੈ। ਜਨਮ ਸਾਖੀ ਸਾਹਿਤ ਵਿੱਚ ਦਰਜ ਹੈ ਕਿ ਗੁਰੂ ਨਾਨਕ ਦੀ ਮੁਲਾਕਾਤ
ਚੰਦੋਲੀ ਵਿੱਚ ਹਰੀਨਾਥ ਨਾਲ ਹੋਈ, ਜੋ ਸ਼ਹਿਰ ਦੇ ਮੁਹੱਤਬਰ ਸਨ। ਹਰੀਨਾਥ ਦੇ ਮਨ ਦੀ ਹਾਲਤ ਹੰਗਾਮਾ ਖੇਜ਼ ਸੀ ਅਤੇ ਉਹ ਆਪਣੇ ਮੁਖੀ ਵਾਲੇ ਅਹੁਦੇ ਨੂੰ ਛੱਡਣ ਬਾਬਤ ਸੋਚ ਰਹੇ ਸਨ। ਗੁਰੂ ਨਾਨਕ ਨੇ ਉਹਨਾਂ ਨੂੰ ਸਲਾਹ ਦਿੱਤੀ ਕਿ ਉਹ ਗੁਣਵਾਨ ਆਗੂ ਵਾਂਗ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਅਤੇ ਲੋਕਾਂ ਦੀ ਬੇਗਰਜ਼ ਸੇਵਾ ਕਰਨ। ਅਜਿਹਾ ਕਰਦੇ ਸਮੇਂ ਉਹ ਲਗਾਅ ਕਾਇਮ ਰੱਖਦੇ ਹੋਏ ਵੀ ਬੇਲਾਗ ਰਹਿ ਸਕਦੇ ਹਨ। जियो तपत है बारोबार, जियो तपत है बारोबार, तप तप खपे बहुत बेकार। जैतन बाणे विसर जाए, जो पकारोगी विल लाए, बहुता बोलन चखन होए, बिन बोले जाने सब सोए, जियो तपत है ਗੁਰੂ ਨਾਨਕ ਨੇ ਬਿਆਨ ਕੀਤਾ ਕਿ ਜਦੋਂ ਮਨ ਵਹਿਮ ਵਿੱਚ ਫਸਿਆ ਹੋਵੇ ਤਾਂ ਇਹ ਗਮਗੀਨ ਅਤੇ ਬੜਬੋਲਾ ਹੋ ਜਾਂਦਾ ਹੈ। ਇਹ ਤਨ ਅਤੇ ਮਨ ਨੂੰ ਜ਼ਖਮੀ ਕਰਦਾ ਹੈ। ਇਸ ਦਾ ਇੱਕੋ ਇਲਾਜ ਹੈ ਕਿ ਮਨੁੱਖ ਆਪਣੀ ਆਤਮ ਪਰਚੋਲ ਰਾਹੀਂ ਵਹਿਦਤ ਦੀ ਸੱਚਾਈ ਕਬੂਲ ਕਰੇ। ਚੰਦੋਲੀ ਵਿੱਚ ਸਾਨੂੰ ਗੁਰੂ ਨਾਨਕ ਦੇ ਇੱਥੇ ਆਉਣ ਦੀ ਕੋਈ ਯਾਦ ਨਿਸ਼ਾਨੀ ਨਹੀਂ ਮਿਲੀ। ਚੰਦੋਲੀ ਤੋਂ ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਸਾਸਾਰਾਮ ਦਾ ਸਫ਼ਰ ਕੀਤਾ। ਅਸੀਂ ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਚੰਦੋਲੀ ਤੋਂ ਸਾਸਾਰਾਮ ਜਾ ਰਹੇ ਹਾਂ। ਇਤਿਹਾਸ ਪੱਖੋਂ ਸਾਸਾਰਾਮ ਉੱਤੇ ਸੂਫੀ ਮਤ ਦਾ ਅਸਰ ਰਿਹਾ ਹੈ। ਗਿਆ ਜਾਣ ਵੇਲੇ ਗੁਰੂ ਨਾਨਕ ਸਾਸਾਰਾਮ ਰਾਹੀਂ ਗਏ ਸਨ। ਸਾਸਾਰਾਮ ਤਾਕਤਵਰ ਅਫਗਾਨ ਬਾਦਸ਼ਾਹ ਸ਼ੇਰ ਸ਼ਾਹ ਸੂਰੀ ਦੀ ਜਨਮ ਭੂਮੀ ਹੈ, ਜਿਸ ਨੇ 16ਵੀਂ ਸਦੀ ਦੌਰਾਨ ਉੱਤਰੀ ਇੰਡੀਆ ਵਿੱਚ ਰਾਜ ਕੀਤਾ। ਸਾਸਾਰਾਮ ਬਿਹਾਰ ਦਾ ਸ਼ਹਿਰ ਹੈ, ਜਿਸ ਦਾ ਇਤਿਹਾਸ ਵੈਦਿਕ ਕਾਲ ਤੱਕ ਫੈਲਿਆ ਹੋਇਆ ਹੈ। ਇਹ ਸ਼ਹਿਰ ਬੌਧ ਮਤ ਦੇ ਤੀਰਥ ਅਸਥਾਨ ਗਿਆ ਨੂੰ ਜਾਂਦੇ ਰਾਹ ਲਈ ਮਸ਼ਹੂਰ ਸੀ। ਸਾਸਾਰਾਮ ਵਿਖੇ ਗੁਰੂ ਨਾਨਕ ਦੀ ਯਾਦ ਨਾਲ ਜੁੜੀ ਕੋਈ ਖਸੂਸੀ ਥਾਂ ਨਹੀਂ ਹੈ। ਸਾਸਾਰਾਮ ਸ਼ਹਿਰ ਵਿੱਚ ਗੁਰਦੁਆਰਾ ਚਾਚਾ ਫੱਗੂ ਮੱਲ ਹੈ। ਇਹ ਗੁਰਦੁਆਰਾ ਚਾਚਾ ਫੱਗੂ ਮੱਲ ਦੀ ਯਾਦ ਵਿੱਚ ਬਣਿਆ ਹੋਇਆ ਹੈ, ਜਿਨ੍ਹਾਂ ਨੂੰ ਗੁਰੂ ਨਾਨਕ ਦਾ ਸੁਨੇਹਾ ਵਰਤਾਉਣ ਲਈ ਗੁਰੂ ਅਮਰਦਾਸ ਨੇ ਭੇਜਿਆ ਸੀ। ਉਦਾਸੀ ਸੰਪਰਦਾਇ ਨੇ ਗੁਰੂ ਨਾਨਕ ਦੇ ਫਲਸਫੇ ਦੇ ਪਸਾਰੇ ਲਈ ਬਿਹਾਰ ਵਿੱਚ ਕਈ ਮਰਕਜ਼ ਬਣਾਏ ਸਨ, ਜੋ ਇਤਿਹਾਸ ਦੀ ਗੁੰਮਨਾਮੀ ਵਿੱਚ ਗੁਆਚ ਗਏ ਹਨ।
ਸਾਸਾਰਾਮ ਦੇ ਬਾਹਰ-ਬਾਰ ਇੱਕ ਪੁਰਸਕੂਨ ਪਿੰਡ ਹੈ ਜਿੱਥੇ ਸਾਡੀ ਮੁਲਾਕਾਤ ਮਹੰਤ ਬਜਰੰਗੀ ਦਾਸ ਉਦਾਸੀ ਨਾਲ ਹੋਈ। ਇਹ ਗੁਰੂ ਨਾਨਕ ਦੇ ਪੈਰੋਕਾਰ ਹਨ ਅਤੇ ਪ੍ਰਾਚੀਨ ਇਤਿਹਾਸਕ ਉਦਾਸੀ ਗੁਰਦੁਆਰਾ ਦੇ ਸੇਵਾਦਾਰ ਹਨ। ਇਹ ਅਸਥਾਨ ਗੁਰੂ ਤੇਗ ਬਹਾਦਰ ਦੀ ਯਾਦ ਵਿੱਚ ਉਸਾਰਿਆ ਗਿਆ ਹੈ। ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਸਤਿਗੁਰ ਬੰਧਨ ਤੋੜ ਨਿਰਾਰੇ ਬਹੁੜ ਨਗਰਬ ਮਝਾਰੀ ਜਿਉ। ਨਾਨਕ ਗਿਆਨ ਰਤਨ ਪਰਗਾਸਿਆ ਹਰ ਮਨ ਵਸਿਆ ਨਿਰੰਕਾਰੀ ਜਿਉ। हमारा नाम है महंत ਮੇਰਾ ਨਾਮ ਮਹੰਤ ਬਜਰੰਗੀ ਦਾਸ ਉਦਾਸੀ ਹੈ ਅਤੇ ਮੈਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪੁੱਤਰ ਬਾਬਾ ਸ੍ਰੀ ਚੰਦ ਜੀ ਦੇ ਚਲਾਏ ਹੋਏ ਉਦਾਸੀ ਮੱਠ ਨੂੰ ਮੰਨਦਾ ਹਾਂ। मानने वाला हूँ। ਜਿਵੇਂ ਇਤਿਹਾਸ ਦੱਸਦਾ ਹੈ ਕਿ ਜਿਸ ਰਾਹ ਤੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਗਏ ਉਸ ਰਾਹ ਤੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਆਗਮਨ ਇਸ ਸਥਾਨ ਉੱਤੇ ਹੋਇਆ। ਉਸੇ ਸਮੇਂ ਤੋਂ ਸਾਡਾ ਪਰਿਵਾਰ ਇੱਥੇ ਸਾਸਾਰਾਮ ਵਿੱਚ ਵਸਿਆ ਹੋਇਆ ਹੈ। ਉਸੇ ਸਮੇਂ ਤੋਂ ਇਸ ਗੁਰਦੁਆਰੇ ਦੀ ਸੇਵਾ ਸੰਭਾਲ ਕਰ ਰਹੇ ਹਾਂ। संभाल इस गुरुद्वारे का कर रहे हैं। ਗੁਰੂ ਨਾਨਕ ਦੇਵ ਜੀ ਮਹਾਰਾਜ ਸਿੱਖਿਆ ਉੱਤੇ ਜ਼ੋਰ ਦਿੰਦੇ ਸਨ। ਇਸ ਲਈ ਸਾਡੇ ਮਨ ਵਿੱਚ ਆਇਆ ਕਿ ਅਸੀਂ ਉਹਨਾਂ ਦੇ ਰੀਤਪਾਲ ਹਾਂ ਤਾਂ ਉਹਨਾਂ ਦੇ ਨਾਮ ਉੱਤੇ ਹੀ ਸਕੂਲ ਚਲਾਈਏ। ਆਪਣੇ ਬਿਹਾਰੀ ਬੱਚਿਆਂ ਅਤੇ ਲੋਕਾਂ ਨੂੰ ਦੱਸੀਏ ਕਿ ਗੁਰੂ ਨਾਨਕ ਕੌਣ ਸਨ। ਗੁਰੂ ਨਾਨਕ ਨੇ 3 ਗੱਲਾਂ ਦਸੀਆਂ: ਨਾਮ ਜਪੋ, ਵੰਡ ਛਕੋ, ਕਿਰਤ ਕਰੋ। ਅਸੀਂ ਗੁਰੂ ਨਾਨਕ ਪਬਲਿਕ ਸਕੂਲ ਦੇ ਬੱਚਿਆਂ ਨੂੰ ਇਨ੍ਹਾਂ 3 ਕਦਰਾਂ ਕੀਮਤਾਂ ਬਾਰੇ ਦੱਸਦੇ ਹਾਂ। ਪਿੰਡ ਦੇ ਸਾਧਨਹੀਨ ਵਾਸੀਆਂ ਨੂੰ ਵਿਦਿਆ ਅਤੇ ਇਲਾਜ ਦੇਣ ਲਈ ਇਸ ਗੁਰਦੁਆਰੇ ਵਿੱਚੋਂ ਸਕੂਲ ਅਤੇ ਦਵਾਖਾਨਾ ਚਲਾਇਆ ਜਾਂਦਾ ਹੈ ਅਤੇ ਇਸ ਸਥਾਨ ਦਾ ਇੰਤਜ਼ਾਮ ਉਦਾਸੀ ਸੰਪਰਦਾਇ ਕਰਦਾ ਹੈ। ਗੁਰੂ ਨਾਨਕ ਦਾ ਸੁਨੇਹਾ ਵਰਤਾਉਣ ਲਈ ਉਦਾਸੀ ਸੰਪਰਦਾਇ ਨੇ ਬਹੁਤ ਸਾਰੇ ਕੇਂਦਰ ਸਥਾਪਿਤ ਕੀਤੇ। ਇਨ੍ਹਾਂ ਅਸਥਾਨਾਂ ਉੱਤੇ ਲੱਗੀਆਂ ਦਾਨੀਆਂ ਦੀਆਂ ਫਹਿਰਿਸਤਾਂ ਵਿੱਚੋਂ ਦਿਲਚਸਪ ਤੱਥ ਉਘੜਦਾ ਹੈ ਕਿ ਇਹ ਮਰਕਜ਼ ਮੁਕਾਮੀ ਗੈਰ ਸਿੱਖ ਆਬਾਦੀ ਦੇ ਦਾਨ ਨਾਲ ਬਣੇ ਹਨ। ਇਹ ਗੁਰੂ ਨਾਨਕ ਦੇ ਫਲਸਫੇ ਦੀ ਵਸੀਹ ਕਬੂਲੀਅਤ ਦੀ ਗਵਾਹੀ ਭਰਦਾ ਹੈ ਕਿਉਂਕਿ ਇਹ ਫਲਸਫਾ ਕਾਇਨਾਤੀ ਹੈ। ਇਸ ਸਥਾਨ ਦੇ ਦਰਸ਼ਨ ਨਾਲ ਵੱਖਰਾ ਆਨੰਦ ਮਹਿਸੂਸ ਹੁੰਦਾ ਹੈ ਕਿ ਗੁਰੂ ਨਾਨਕ ਦਾ ਬੇਗਰਜ਼ ਸੇਵਾ ਵਾਲਾ ਸੁਨੇਹਾ ਦੂਰ ਦਰਾੜੀਆਂ ਥਾਵਾਂ ਉੱਤੇ ਮੁਕਾਮੀ ਲੋਕਾਂ ਦੇ ਹੱਥੀਂ ਆਪਣਾ ਰੰਗ ਵਿਖਾ ਰਿਹਾ ਹੈ ਅਤੇ ਜਿਨ੍ਹਾਂ ਦਾ ਪੰਜਾਬ ਨਾਲ ਕੋਈ ਰਾਬਤਾ ਨਹੀਂ ਹੈ। गले पे सतना चाहिए छोटे सच कमाए। ਗੁਰੂ ਨਾਨਕ ਨੇ ਫਰਮਾਇਆ ਕਿ ਜੇ ਗਿਆਨ ਨੂੰ ਅਮਲੀ ਜਾਮਾ ਨਾ ਪਹਿਨਾਇਆ ਜਾਵੇ ਤਾਂ ਇਹ ਅਕਾਰਤ ਹੈ। ਇਹ ਉਸੇ ਤਰ੍ਹਾਂ ਹੈ ਜਿਵੇਂ ਕੋਈ ਬੇਹ ਖਾਣੇ ਨੂੰ ਮਸਾਲੇ ਪਾ ਕੇ ਸਜਰਾ ਕਰਨ ਦੀ ਉਮੀਦ ਕਰਦਾ ਹੋਵੇ। ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਸਾਸਾਰਾਮ ਤੋਂ ਗਿਆ ਦਾ ਸਫ਼ਰ ਕੀਤਾ। ਅਸੀਂ ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਗਿਆ ਜਾ ਰਹੇ ਹਾਂ। ਗਿਆ ਸ਼ਹਿਰ ਫਲਗੂ ਨਦੀ ਦੇ ਕੰਢੇ ਵਸਿਆ ਹੈ ਅਤੇ 3 ਪਾਸਿਆਂ ਤੋਂ ਨੀਵੇਂ ਪਥਰੀਲੇ ਪਹਾੜਾਂ ਨਾਲ ਘਿਰਿਆ ਹੈ। ਪੁਰਾਤਨ ਸਮਿਆਂ ਤੋਂ ਇਹ ਸ਼ਹਿਰ ਪਵਿੱਤਰ ਤੀਰਥ ਸਥਾਨ ਵਜੋਂ ਜਾਣਿਆ ਜਾਂਦਾ ਹੈ।
ਅਸੀਂ ਗਿਆ ਵਿੱਚ ਪੁਰਾਤਨ ਵਿਸ਼ਨੂੰ ਪਦ ਮੰਦਿਰ ਜਾ ਰਹੇ ਹਾਂ। ਗਿਆ ਦਾ ਨਾਮ ਇੱਕ ਮਿਥਕ ਕਹਾਣੀ ਦੇ ਗਯਾਸੁਰ ਨਾਮੀ ਦੈਤ ਤੋਂ ਪਿਆ ਹੈ, ਜੋ ਆਪਣੀ ਸ਼ਕਤੀ ਦੀ ਦੁਰਵਰਤੋਂ ਰਾਹੀਂ ਲੋਕਾਂ ਨੂੰ ਮੁਕਤ ਕਰਦਾ ਸੀ, ਜਿਸ ਕਾਰਨ ਵਿਸ਼ਨੂੰ ਨੇ ਗਯਾਸੁਰ ਦੇ ਸਿਰ ਉੱਤੇ ਪੈਰ ਰੱਖ ਕੇ ਉਸ ਨੂੰ ਖਤਮ ਕਰ ਦਿੱਤਾ। ਵਿਸ਼ਨੂਪਦ ਮੰਦਿਰ ਵਿੱਚ ਇੱਕ ਸਿਆਹ ਪੱਥਰ ਦੀ ਸਿਲ ਉੱਤੇ ਪੈਰ ਦਾ ਨਿਸ਼ਾਨ ਬਣਿਆ ਹੋਇਆ ਹੈ। ਹਿੰਦੂਆਂ ਦੀ ਮਨੌਤ ਹੈ ਕਿ ਇਹ ਵਿਸ਼ਨੂੰ ਦੇ ਪੈਰ ਦਾ ਨਿਸ਼ਾਨ ਹੈ, ਜਦੋਂ ਕਿ ਬੌਧੀ ਮੰਨਦੇ ਹਨ ਕਿ ਇਹ ਗੌਤਮ ਬੁੱਧ ਦੇ ਪੈਰ ਦੀ ਛਾਪ ਹੈ। ਵਿਸ਼ਨੂਪਦ ਮੰਦਿਰ ਦੇ ਲਾਗੇ ਫਲਗੂ ਨਦੀ ਦੇ ਘਾਟ ਉੱਤੇ ਲੋਕ ਪਿੰਡ ਦਾਨ ਕਰਦੇ ਹਨ, ਤਾਂ ਜੋ ਉਹਨਾਂ ਦੇ ਪੂਰੇ ਹੋ ਗਏ ਰਿਸ਼ਤੇਦਾਰਾਂ ਨੂੰ ਮੁਕਤੀ ਮਿਲ ਸਕੇ। ਜਦੋਂ ਤੋਂ ਗਿਆ ਜੀ ਵਿੱਚ ਪਿੰਡਦਾਨ ਸ਼ੁਰੂ ਹੋਇਆ ਹੈ, ਉਸੇ ਵੇਲੇ ਤੋਂ ਮੇਰੇ ਪੁਰਖੇ ਇੱਥੇ ਸਨ। ਸਾਡੀ ਬਹੁਤ ਵੱਡੀ ਜ਼ਿੰਮੇਵਾਰੀ ਹੈ। ਜਿਹੜੇ ਹਿੰਦੂ ਤੀਰਥ ਯਾਤਰੀ ਜੰਮੂ, ਹਿਮਾਚਲ, ਪੰਜਾਬ, ਪਾਕਿਸਤਾਨ ਦੇ ਪੰਜਾਬ ਤੋਂ ਗਿਆ ਜੀ ਆਉਂਦੇ ਹਨ, ਅਸੀਂ ਹੁਣ ਤੱਕ ਉਹਨਾਂ ਦਾ ਧਾਰਮਿਕ ਕਰਮਕਾਂਡ, ਪਿੰਡਦਾਨ, ਪੂਜਾ ਪਾਠ ਰੀਤ ਮੁਤਾਬਕ ਕਰਾਉਂਦੇ ਹਾਂ। ਪਿੰਡ ਚੜ੍ਹਾਵੇ ਦੇ 7 ਪੇੜੇ ਹਨ, ਜੋ ਚੌਲ ਅਤੇ ਕਣਕ ਦੇ ਆਟੇ, ਸੁੱਕੇ ਦੁੱਧ, ਸ਼ਹਿਦ ਅਤੇ ਤਿਲਾਂ ਦੇ ਬਣੇ ਹਨ। ਪੁਜਾਰੀ ਇਹਨਾਂ ਦਾ ਇਸਤੇਮਾਲ ਕਰਮਕਾਂਡ ਲਈ ਕਰਦੇ ਹਨ ਅਤੇ ਆਪ ਦਾਨ ਦੀ ਆਸ ਕਰਦੇ ਹਨ। ਜਦੋਂ ਗੁਰੂ ਨਾਨਕ ਨਦੀ ਦੇ ਕੰਢੇ ਬੈਠ ਕੇ ਧਿਆਨ ਕਰ ਰਹੇ ਸਨ, ਤਾਂ ਪੁਜਾਰੀਆਂ ਨੇ ਉਹਨਾਂ ਨੂੰ ਆਪਣੇ ਪੁਰਖਿਆਂ ਦੀਆਂ ਅੰਤਿਮ ਰਸਮਾਂ ਕਰਵਾਉਣ ਦੀ ਸਲਾਹ ਦਿੱਤੀ, ਤਾਂ ਜੋ ਪੁਰਖਿਆਂ ਦੀ ਜਨਮ ਮਰਨ ਦੇ ਚੱਕਰ ਤੋਂ ਮੁਕਤੀ ਹੋ ਸਕੇ। ਗੁਰੂ ਨਾਨਕ ਨੇ ਉਹਨਾਂ ਨੂੰ ਹਲੀਮੀ ਨਾਲ ਇਨਕਾਰ ਕਰਦੇ ਹੋਏ ਕਿਹਾ ਕਿ ਉਹਨਾਂ ਨੇ ਗਿਆਨ ਦੇ ਦੀਵੇ ਜਗਾ ਕੇ ਅਗਿਆਨਤਾ ਦਾ ਹਨੇਰਾ ਚਾਕ ਕਰਨ ਵਾਲਾ ਰਸਮੋ ਰਿਵਾਜ ਕਰ ਲਿਆ ਹੈ। ਉਹਨਾਂ ਕਿਹਾ ਕਿ ਮੌਤ ਤੋਂ ਬਾਅਦ ਮੁਕਤੀ ਦੀ ਆਸ ਬੇਕਾਰ ਹੈ। ਜ਼ਿੰਦਗੀ ਵਿੱਚ ਚੰਗੇ ਕਰਮ ਹੀ ਮੁਕਤੀ ਦਿਵਾ ਸਕਦੇ ਹਨ। ਇੱਕ ਲੋਕੀ ਹੋਰ ਛਮਛਰੀ, ਬ੍ਰਾਹਮਣ ਵਟ ਪਿੰਡ ਖਾਏ, ਨਾਨਕ ਪਿੰਡ ਬਖਸ਼ੀਸ ਕਾ, ਕਬਹੂ ਨ ਖੁਟਸ ਨਾਹੇ। ਗੁਰੂ ਨਾਨਕ ਨੇ ਖੁਲਾਸਾ ਕੀਤਾ ਕਿ ਕਰਮਕਾਂਡ ਦਾ ਦਸਤੂਰੀ ਅਮਲ ਮੁਕਤੀ ਦੇ ਨਾਮ ਉੱਤੇ ਪੈਦਾ ਕੀਤੀ ਗਲਤਫਹਿਮੀ ਹੈ। ਇਸ ਦੀ ਥਾਂ ਮਨੁੱਖ ਨੂੰ ਸ਼ੁਕਰਾਨਾ ਕਰਨਾ ਚਾਹੀਦਾ ਹੈ, ਜੋ ਗੁਣ ਵਜੋਂ ਸਦਾ ਮਨੁੱਖ ਦੇ ਨਾਲ ਰਹਿੰਦਾ ਹੈ। ਫਲਗੂ ਨਦੀ ਦੇ ਕੰਢਿਆਂ ਦੇ ਨਾਲ ਦੀ ਪੀੜੀਆਂ ਗਲੀਆਂ ਵਿੱਚ ਅਸੀਂ ਉਸ ਸਥਾਨ ਉੱਤੇ ਜਾ ਰਹੇ ਹਾਂ, ਜੋ ਗੁਰੂ ਨਾਨਕ ਦੇ ਗਿਆ ਆਉਣ ਦੀ ਯਾਦ ਵਿੱਚ ਬਣਿਆ ਹੋਇਆ ਹੈ। ਇਹ ਸਥਾਨ ਫਲਗੂ ਨਦੀ ਦੇ ਕੰਢੇ ਗੁਰੂ ਨਾਨਕ ਦੀ ਗਿਆ ਵਿੱਚ ਆਮਦ ਦੀ ਯਾਦ ਵਿੱਚ ਉਦਾਸੀਨ ਸੰਪਰਦਾਇ ਨੇ ਬਣਾਇਆ ਸੀ। ਇਸ ਸਥਾਨ ਨੂੰ ਗੁਰਦੁਆਰਾ ਦਿਓ ਘਾਟ ਕਹਿੰਦੇ ਹਨ। ਹੁਣ ਇਹ ਸਥਾਨ ਵਿਰਾਨ ਪਿਆ ਹੈ।
ਗੁਰੂ ਹਰਗੋਬਿੰਦ ਦੇ ਸਮਕਾਲੀ ਬਾਬਾ ਅਲਮਸਤ ਨੇ ਸਿੱਖਿਆ ਦਾ ਇਹ ਮਰਕਜ਼ ਗੁਰਦੁਆਰਾ ਦਿਓ ਘਾਟ ਬਣਾਇਆ ਸੀ। ਮੰਦੇ ਭਾਗੀ ਹੁਣ ਇਹ ਅਸਥਾਨ ਖੰਡਰ ਹੈ। ਇਤਿਹਾਸ ਵਿੱਚ ਇਹ ਗਵਾਹੀ ਮਿਲਦੀ ਹੈ ਕਿ ਕਿਸੇ ਵੇਲੇ ਬਾਬਾ ਅਲਮਸਤ ਦੀ ਮੋਹਰ ਅਤੇ ਗੁਰੂ ਤੇਗ ਬਹਾਦਰ ਦਾ ਹੁਕਮਨਾਮਾ ਇੱਥੇ ਸੰਭਾਲ ਕੇ ਰੱਖੇ ਹੋਏ ਸਨ। ਇਸ ਅਸਥਾਨ ਦੇ ਆਖਰੀ ਨਾਮੀ ਮਹੰਤ ਬਾਬਾ ਰਾਮਦਾਸ ਉਦਾਸੀ ਸਨ। ਇੱਥੇ ਬਚੀ ਪਾਲਕੀ ਉੱਤੇ ਗੁਰਮੁਖੀ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਲਿਖੇ ਗਏ ਹਨ। ਸਾਨੂੰ ਕਿਸੇ ਮੁਕਾਮੀ ਬਜ਼ੁਰਗ ਨੇ ਦੱਸਿਆ ਕਿ ਉਸ ਦੀ ਜਵਾਨੀ ਵੇਲੇ ਇੱਥੇ ਉਦਾਸੀਆਂ ਦੀ ਸੰਗਤ ਜੁੜਦੀ ਸੀ। ਉਹ ਅਕਸਰ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦੇ ਸਨ। ਇਸ ਉਜਾੜ ਅਸਥਾਨ ਦੇ ਵਿਰਾਨੀ ਵਿੱਚੋਂ ਲੰਘ ਚੁੱਕੇ ਸਮੇਂ ਨਾਲ ਸਾਂਝ ਪਾਉਣਾ ਨਿਰਾਲਾ ਤਜਰਬਾ ਹੈ। ਕਦੇ ਇਹ ਅਸਥਾਨ ਗੁਰੂ ਨਾਨਕ ਦੇ ਪਿਆਰਿਆਂ ਲਈ ਸਿੱਖਿਆ ਦਾ ਖੁਸ਼ਹਾਲ ਮਰਕਜ਼ ਸੀ। ਦੁਨੀਆ ਦੇ ਰੰਗ ਨਿਆਰੇ ਹਨ ਜੋ ਮੇਰੇ ਸਾਹਮਣੇ ਲੰਘੇ ਸਮੇਂ ਦੀ ਬਾਤ ਖੰਡਰਾਂ ਵਿੱਚੋਂ ਪਾ ਰਹੇ ਹਨ। ਜਿਉ ਲਾਹਾ ਤੋਟਾ ਤੀਵੇ ਵਾਟ ਚਲਦੀ ਆਈ, ਜੋ ਤਿਸ ਭਾਵੇ ਨਾਨਕਾ ਸਾਈ ਗਿਆ ਤੋਂ ਬਾਅਦ ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਬੋਧ ਗਿਆ ਦੀ ਯਾਤਰਾ ਕੀਤੀ। ਅਸੀਂ ਹੁਣ ਬੋਧ ਗਿਆ ਦੇ ਮਹਾਬੋਧੀ ਮੰਦਿਰ ਜਾ ਰਹੇ ਹਾਂ, ਜੋ ਗਿਆ ਤੋਂ 12 ਕਿਲੋਮੀਟਰ ਹੈ। ਇਹ ਮੰਨਿਆ ਜਾਂਦਾ ਹੈ ਕਿ ਗੌਤਮ ਬੁੱਧ ਨੂੰ ਬੋਧੀ ਬਿਰਖ ਹੇਠਾਂ ਬੋਧ ਗਿਆ ਵਿੱਚ ਰੋਸ਼ਨ ਖਿਆਲੀ ਹੋਈ ਸੀ। ਇਸੇ ਕਾਰਨ ਬੋਧੀਆਂ ਲਈ ਇਹ ਅਸਥਾਨ ਮੁਕੱਦਸ ਹੈ। ਰਾਜਕੁਮਾਰ ਸਿਧਾਰਥ ਦਾ ਨਾਮ ਗੌਤਮ ਬੁੱਧ ਵਜੋਂ ਦੁਨੀਆ ਵਿੱਚ ਫੈਲਿਆ। ਉਹਨਾਂ ਨੇ 6 ਸਾਲਾਂ ਤੱਕ ਆਤਮ ਕਸ਼ਟ ਦੇਣ ਵਾਲੀ ਤਪੱਸਿਆ ਕੀਤੀ। ਬੋਧੀ ਬਿਰਖ ਹੇਠਾਂ ਸੋਚ ਵਿਚਾਰ ਵਿੱਚ ਡੁੱਬੇ ਹੋਏ ਬੁੱਧ ਨੂੰ ਜਦੋਂ ਤਪ ਦੇ ਅਕਾਰਤ ਹੋਣ ਦਾ ਅਹਿਸਾਸ ਹੋਇਆ ਤਾਂ ਉਹਨਾਂ ਨੇ ਆਤਮ ਕਸ਼ਟ ਦੇਣ ਵਾਲੇ ਅਮਲਾਂ ਤੋਂ ਕਿਨਾਰਾ ਕਰ ਲਿਆ। ਇਸੇ ਦਿਨ ਨੂੰ ਰੋਸ਼ਨ ਖਿਆਲੀ ਦਾ ਦਿਹਾੜਾ ਕਿਹਾ ਜਾਂਦਾ ਹੈ। ਗੌਤਮ ਬੁੱਧ ਦਾ ਜਨਮ ਗੁਰੂ ਨਾਨਕ ਤੋਂ ਤਕਰੀਬਨ 2000 ਸਾਲ ਪਹਿਲਾਂ ਹੋਇਆ, ਪਰ ਸਮਾਜਿਕ ਬਣਤਰਾਂ ਬਾਰੇ ਉਹਨਾਂ ਦੇ ਖਿਆਲ ਆਪਸ ਵਿੱਚ ਮੇਲ ਖਾਂਦੇ ਹਨ। ਦੋਵਾਂ ਨੇ ਆਪਣੇ ਆਪਣੇ ਦੌਰ ਵਿੱਚ ਜਾਤ-ਪਾਤ ਅਤੇ ਮਜ਼ਹਬੀ ਦਰਜਾਬੰਦੀਆਂ ਖਿਲਾਫ ਇਨਕਲਾਬ ਦਾ ਪਰਚਮ ਬੁਲੰਦ ਕੀਤਾ। ਦੋਵਾਂ ਨੇ ਬਰਾਬਰੀ, ਮਨੁੱਖਤਾ ਅਤੇ ਇਨਸਾਨੀਅਤ ਦੀ ਸੇਵਾ ਦੀ ਵਕਾਲਤ ਕੀਤੀ। ਜਦੋਂ ਮਹਾਬੋਧੀ ਮੰਦਿਰ ਦੇ ਮਹੰਤ ਦੇਵਗਿਰ ਨੇ ਗਿਆ ਵਿੱਚ ਗੁਰੂ ਨਾਨਕ ਦੇ ਵਿਚਾਰਾਂ ਨੂੰ ਸੁਣਿਆ ਤਾਂ ਉਹਨਾਂ ਨੇ ਉਹਨਾਂ ਨੂੰ ਬੋਧ ਗਿਆ ਵਿੱਚ ਰਹਿਣ ਦਾ ਸੱਦਾ ਦਿੱਤਾ। ਬੁੱਧ ਅਤੇ ਗੁਰੂ ਨਾਨਕ ਦੋਵਾਂ ਨੇ ਖੁਦਾਈ ਦੇ ਮੂਰਤ ਰੂਪ ਨੂੰ ਰੱਦ ਕੀਤਾ ਅਤੇ ਆਵਾਮ ਨੂੰ ਸਦਗੁਣੀ ਜ਼ਿੰਦਗੀ ਗੁਜ਼ਾਰਨ ਦੀ ਸਲਾਹ ਦਿੱਤੀ। ਬੁੱਧ ਸ਼ੰਕਾਵਾਦੀ ਸਨ। ਉਹ ਖੁਦਾ ਦੀ ਹੋਂਦ ਨੂੰ ਨਾ ਮੰਨਦੇ ਸਨ ਅਤੇ ਨਾ ਹੀ ਰੱਦ ਕਰਦੇ ਸਨ। ਦੂਜੇ ਪਾਸੇ ਗੁਰੂ ਨਾਨਕ ਕਿਸੇ ਇਲਾਹੀ ਤਾਕਤ ਦੀ ਹੋਂਦ ਨੂੰ ਕਬੂਲ ਕਰਦੇ ਸਨ।
ਉਸ ਦੀ ਥਾਂ ਭਾਵੇਂ ਨਾ ਪਾਈ ਜਾ ਸਕੇ, ਪਰ ਉਹ ਹਰ ਥਾਂ ਹਾਜ਼ਰ ਹੈ। मेरी सखी सहेली सुनो भाई, मेरा पीर रिसालू संग साए, ओह अलख न लखिए कहूँ काए, ओह अलख न लखिए कहूँ काए। ਗੌਤਮ ਬੁੱਧ ਨੇ ਜ਼ੋਰ ਦਿੱਤਾ ਕਿ ਕਿਸੇ ਨੂੰ ਬੁੱਤ ਨਾਲ ਜੋੜਨਾ ਬੇਅਰਥ ਹੈ। ਇਸ ਦੇ ਬਾਵਜੂਦ ਮੌਜੂਦਾ ਦੌਰ ਵਿੱਚ ਉਹਨਾਂ ਦੇ ਮੂਰਤ ਰੂਪ ਨੂੰ ਹੀ ਪੂਜਿਆ ਜਾਂਦਾ ਹੈ। पाथर ले पूजे मुग्ध गवार, ओह जा आप डूबे तुम कहाँ तरणहार। ਬੁੱਧ ਪ੍ਰਸਤੀ ਰਾਹੀਂ ਮਨੁੱਖੀ ਮਨ ਨੂੰ ਆਪਣੇ ਰਹਿਬਰ ਦੀ ਮੂਰਤ ਦੀ ਪੂਜਾ ਕਰਨ ਦੀ ਵਕਤੀ ਤਸੱਲੀ ਮਿਲਦੀ ਹੈ। ਗੁਰੂ ਨਾਨਕ ਨੇ ਜ਼ੋਰ ਦਿੱਤਾ ਕਿ ਸਤਿਗੁਣੀ ਜੀਵਨ ਬਸਰ ਕਰਨਾ ਵੀ ਪੂਜਾ ਦਾ ਹੀ ਰੂਪ ਹੈ, ਜੋ ਸਦੀਵੀ ਤਸੱਲੀ ਦਿੰਦਾ ਹੈ। ਬੋਧ ਗਿਆ ਤੋਂ ਬਾਅਦ ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਇਤਿਹਾਸਕ ਸ਼ਹਿਰ ਹਾਜੀਪੁਰ ਨੂੰ ਚਾਲੇ ਪਾ ਦਿੱਤੇ। ਅਸੀਂ ਹੁਣ ਬੋਧ ਗਿਆ ਤੋਂ ਹਾਜੀਪੁਰ ਜਾ ਰਹੇ ਹਾਂ। ਹਾਜੀਪੁਰ ਪੁਰਾਤਨ ਸਮਿਆਂ ਤੋਂ ਆਬਾਦ ਹੈ। ਬਿਹਾਰ ਸੂਬੇ ਦੇ ਇਸ ਸ਼ਹਿਰ ਦੀ ਪੱਛਮੀ ਵਾਹੀ ਵਿੱਚ ਗੰਡਕੀ ਅਤੇ ਦੱਖਣੀ ਵਾਹੀ ਵਿੱਚ ਗੰਗਾ ਵਗਦੀ ਹੈ। ਕਈ ਦਿਨਾਂ ਦੇ ਸਫ਼ਰ ਤੋਂ ਬਾਅਦ ਗੁਰੂ ਨਾਨਕ ਅਤੇ ਭਾਈ ਮਰਦਾਨਾ ਹਾਜੀਪੁਰ ਪਹੁੰਚੇ ਤਾਂ ਉਹਨਾਂ ਦੇ ਖਿੱਸੇ ਤਕਰੀਬਨ ਖਾਲੀ ਸਨ। ਗੁਰੂ ਨਾਨਕ ਕੋਲ ਇੱਕ ਨਗ ਸੀ ਜੋ ਵੇਚਣ ਲਈ ਉਹਨਾਂ ਨੇ ਭਾਈ ਮਰਦਾਨਾ ਨੂੰ ਦਿੱਤਾ ਤਾਂ ਜੋ ਜ਼ਰੂਰੀ ਵਸਤਾਂ ਖਰੀਦੀਆਂ ਜਾ ਸਕਣ। ਭਾਈ ਮਰਦਾਨਾ ਮੁਕਾਮੀ ਸਰਾਫਾ ਬਾਜ਼ਾਰ ਵਿੱਚ ਪਹੁੰਚੇ, ਪਰ ਉਹਨਾਂ ਦੇ ਸਾਦੇ ਪਹਿਰਾਵੇ ਦਾ ਧਿਆਨ ਕਰਦੇ ਹੋਏ ਕਿਸੇ ਸਰਾਫ ਨੇ ਉਹਨਾਂ ਦੇ ਨਗ ਦਾ ਮੁੱਲ ਨਾ ਪਾਇਆ। ਜਦੋਂ ਉਹ ਇੱਕ ਸਰਾਫ ਦੀ ਦੁਕਾਨ ਉੱਤੇ ਪੁੱਜੇ ਤਾਂ ਅਦਰਕ ਨਾਮ ਦੇ ਕਾਰਿੰਦੇ ਨੇ ਉਹਨਾਂ ਨੂੰ ਬਹੁਤ ਸਤਿਕਾਰ ਨਾਲ ਬੁਲਾਇਆ ਅਤੇ ਉਹਨਾਂ ਦਾ ਨਗ ਦੁਕਾਨ ਦੇ ਮਾਲਕ ਸਾਲਿਸ ਰਾਏ ਕੋਲ ਲੈ ਗਏ। ਸਾਲਿਸ ਰਾਏ ਨੇ ਨਗ ਦਾ ਮੁੱਲ ਪਛਾਣ ਲਿਆ ਅਤੇ ਉਸ ਦੇ ਮਾਲਕ ਨਾਲ ਸੌਦਾ ਕਰਨ ਲਈ ਤਿਆਰ ਹੋ ਗਿਆ। ਉਸਨੇ ਤੁਰੰਤ ਅਦਰਕ ਨੂੰ ਹੁਕਮ ਦਿੱਤਾ ਕਿ ਉਹ ਭਾਈ ਮਰਦਾਨਾ ਨੂੰ ਨਗ ਵਾਪਸ ਕਰ ਦੇਵੇ ਅਤੇ ਨਾਲ ਚੋਖੇ ਪੈਸੇ ਦਿੱਤੇ। ਭਾਈ ਮਰਦਾਨਾ ਪੈਸੇ ਅਤੇ ਨਗ ਸਮੇਤ ਵਾਪਸ ਪਰਤੇ। ਗੁਰੂ ਨਾਨਕ ਨੇ ਪੈਸਾ ਲੈਣ ਤੋਂ ਇਨਕਾਰ ਕਰ ਦਿੱਤਾ। ਉਹਨਾਂ ਦੀ ਦਲੀਲ ਸੀ ਕਿ ਜਦੋਂ ਸੌਦਾ ਹੋਇਆ ਹੀ ਨਹੀਂ ਤਾਂ ਇਹ ਪੈਸੇ ਭੀਖ ਸਮਾਨ ਹਨ। ਉਹਨਾਂ ਨੇ ਭਾਈ ਮਰਦਾਨਾ ਨੂੰ ਪੈਸੇ ਵਾਪਸ ਕਰ ਆਉਣ ਲਈ ਕਿਹਾ। ਸਾਲਿਸ ਰਾਏ ਉਹਨਾਂ ਦੀ ਇਸ ਇਮਾਨਦਾਰੀ ਤੋਂ ਪ੍ਰਸੰਨ ਹੋਇਆ ਅਤੇ ਭਾਈ ਮਰਦਾਨਾ ਦੇ ਨਾਲ ਗੁਰੂ ਨਾਨਕ ਨੂੰ ਮਿਲਣ ਤੁਰ ਪਿਆ।
ਸਾਲਸ ਰਾਏ ਨੇ ਗੁਰੂ ਨਾਨਕ ਨੂੰ ਬੇਨਤੀ ਗੁਜ਼ਾਰੀ ਕਿ ਉਸ ਨੂੰ ਭਟਕਣਾ ਭਰੀ ਦੁਨੀਆ ਵਿੱਚ ਕਦਰਾਂ ਕੀਮਤਾਂ ਕਾਇਮ ਰੱਖਣ ਦਾ ਮੰਤਰ ਦੱਸਿਆ ਜਾਵੇ। ਪਦਮ ਨ ਜਾਵਲ ਜਲ ਰਸ ਸੰਗਤ ਸੰਗ ਦੋਖ ਨਹੀਂ ਰੇ। ਕਮਲ ਦੇ ਫੁੱਲ ਨੂੰ ਰੂਹਾਨੀਅਤ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ। ਇਸ ਵਿੱਚ ਪਾਲਨਹਾਰ, ਮੁੜ ਸੁਰਜੀਤੀ, ਲਚਕਤਾ ਅਤੇ ਪਾਕੀਜ਼ਗੀ ਵਾਲੇ ਗੁਣ ਹਨ। ਗੁਰੂ ਨਾਨਕ ਨੇ ਕਿਹਾ ਕਿ ਮਨੁੱਖ ਨੂੰ ਕਮਲ ਦੇ ਫੁੱਲ ਵਰਗੀ ਜ਼ਿੰਦਗੀ ਜਿਉਣ ਦੀ ਤਾਂਘ ਹੋਣੀ ਚਾਹੀਦੀ ਹੈ। ਗੰਧ ਵਿੱਚ ਰਹਿੰਦੇ ਹੋਏ ਵੀ ਇਸ ਦੇ ਚਿੱਕੜ ਤੋਂ ਨਿਰਲੇਪ ਰਹਿਣਾ ਚਾਹੀਦਾ ਹੈ। ਬੁਰੇ ਹਾਲਾਤ ਵਿੱਚ ਵੀ ਦਿਆਨਤ ਅਤੇ ਉਸਾਰੂ ਸੋਚ ਕਾਇਮ ਰੱਖਣੀ ਚਾਹੀਦੀ ਹੈ। ਗੁਰੂ ਨਾਨਕ ਨੇ ਸਾਲਿਸ ਰਾਏ ਨੂੰ ਸਲਾਹ ਦਿੱਤੀ ਕਿ ਦੌਲਤਮੰਦੀ ਮਨੁੱਖ ਦੇ ਰੂਹਾਨੀ ਸਫ਼ਰ ਦਾ ਅੜਿੱਕਾ ਨਹੀਂ ਬਣਨੀ ਚਾਹੀਦੀ। ਉਹਨਾਂ ਨੇ ਕਿਹਾ, ਅਦਰਕ ਨਿਮਾਣਾ ਜਿਹਾ ਮੁਲਾਜ਼ਮ ਹੋਣ ਤੋਂ ਬਾਵਜੂਦ ਜ਼ਿਆਦਾ ਰੋਸ਼ਨ ਖਿਆਲ ਹੋ ਸਕਦਾ ਹੈ। ਚੰਗਿਆਈ ਦਾ ਪਾਸਕੂ ਸਮਾਜਿਕ, ਮਜ਼ਹਬੀ ਜਾਂ ਆਰਥਿਕ ਰੁਤਬਾ ਨਹੀਂ, ਸਗੋਂ ਹਲੀਮੀ ਹੈ। ਅਸੀਂ ਕੁਝ ਸਰਾਫਾਂ ਨੂੰ ਮਿਲੇ ਤਾਂ ਜੋ ਉਹਨਾਂ ਦੀ ਬਰਾਦਰੀ ਵਿੱਚ ਗੁਰੂ ਨਾਨਕ ਦੇ ਸਮਕਾਲੀ ਸਾਲਿਸ ਰਾਏ ਦੇ ਕਿਸੇ ਬਿਰਤਾਂਤ ਬਾਰੇ ਕੁਝ ਪਤਾ ਲੱਗ ਸਕੇ। ਨਮਸਕਾਰ ਜੀ, ਆਪ ਜੀ ਨਾਲ ਕੁਝ ਗੱਲ ਕਰਨੀ ਸੀ। ਤੁਸੀਂ ਸਾਲਿਸ ਰਾਏ ਜੀ ਬਾਰੇ ਕੁਝ ਜਾਣਦੇ ਹੋ? ਸਾਲਿਸ ਰਾਏ ਜੀ, ਉਹਨਾਂ ਦੀ ਗੁਰੂ ਨਾਨਕ ਦੇਵ ਨਾਲ ਮੁਲਾਕਾਤ ਹੋਈ ਸੀ। ਉਸ ਤੋਂ ਬਾਅਦ ਉਹਨਾਂ ਦੇ ਸਾਕ ਸੰਬੰਧੀ ਬਾਹਰ ਚਲੇ ਗਏ। ਇਹ ਤਾਂ ਬਹੁਤ ਪਹਿਲੇ ਦੀ ਗੱਲ ਹੈ। ਉਹਨਾਂ ਦਾ ਘਰ ਵਗੈਰਾ ਹੈ ਕੋਈ? ਨਹੀਂ, ਕਿੱਥੇ ਨਹੀਂ, ਘਰ-ਬਾਰ ਸਭ ਵੇਚ ਕੇ ਚਲੇ ਗਏ। ਅੱਛਾ ਜੀ, ਗੁਰਦੁਆਰੇ ਨੂੰ ਜ਼ਮੀਨ ਦਾਨ ਕਰਕੇ ਚਲੇ ਗਏ। ਚੰਗਾ ਜੀ, ਨਮਸਕਾਰ। ਅਸੀਂ ਹੁਣ ਗੁਰਦੁਆਰਾ ਗਾਏ ਘਾਟ ਜਾ ਰਹੇ ਹਾਂ, ਜੋ ਗੰਗਾ ਨਦੀ ਦੇ ਲਾਗੇ ਹੈ। ਗੁਰਦੁਆਰਾ ਗਾਏ ਘਾਟ ਗੁਰੂ ਨਾਨਕ ਅਤੇ ਭਾਈ ਮਰਦਾਨਾ ਦੀ ਹਾਜੀਪੁਰ ਆਮਦ ਨਾਲ ਜੁੜਿਆ ਹੋਇਆ ਹੈ। ਹਾਜੀਪੁਰ ਤੋਂ ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਸੋਨਪੁਰ ਦੀ ਯਾਤਰਾ ਕੀਤੀ। ਅਸੀਂ ਹੁਣ ਸੋਨਪੁਰ ਜਾਣ ਲਈ ਗੰਡਕੀ ਨਦੀ ਪਾਰ ਕਰ ਰਹੇ ਹਾਂ, ਜੋ ਇਸ ਦੇ ਉੱਤਰੀ ਕਿਨਾਰੇ ਵਸਿਆ ਹੋਇਆ ਹੈ। For centuries, the city of ਸਦੀਆਂ ਤੋਂ ਸੋਨਪੁਰ ਵੈਸ਼ਨਵੀ ਤਬਕੇ ਦਾ ਤੀਰਥ ਸਥਾਨ ਹੈ, ਜੋ ਗਜ ਗ੍ਰਹਿ ਦੀ ਮਿੱਥ ਨਾਲ ਜੁੜਿਆ ਹੋਇਆ ਹੈ। ਸੋਨਪੁਰ ਵਿੱਚ ਕਾਰਤਿਕ ਪੂਰਨਿਮਾ ਨੂੰ ਗੰਡਕੀ ਅਤੇ ਗੰਗਾ ਦੇ ਸੰਗਮ ਉੱਤੇ ਸਾਲਾਨਾ ਮੇਲਾ ਭਰਦਾ ਹੈ, ਜੋ ਨਵੰਬਰ ਦੇ ਮਹੀਨੇ ਵਿੱਚ ਹੁੰਦਾ ਹੈ। ਇਹ ਵੈਸ਼ਨਵ ਮਤ ਦਾ ਵੀ ਤੀਰਥ ਸਥਾਨ ਹੈ ਅਤੇ ਵਿਸ਼ਨੂੰ ਦੇ ਉਪਾਸਕ ਇਸ ਸੰਗਮ ਦੇ ਇਸ਼ਨਾਨ ਨੂੰ ਪਵਿੱਤਰ ਤਸਲੀਮ ਕਰਦੇ ਹਨ ਅਤੇ ਇਸ਼ਨਾਨ ਤੋਂ ਬਾਅਦ ਹਰੀ ਹਰ ਨਾਥ ਮੰਦਿਰ ਵਿੱਚ ਪੂਜਾ ਕਰਦੇ ਹਨ। ਅਸੀਂ ਹੁਣ ਹਰੀ ਹਰ ਨਾਥ ਮੰਦਿਰ ਜਾ ਰਹੇ ਹਾਂ। ਗਜੇਂਦਰ ਮੋਕਸ਼ ਦਾ ਅਫਸਾਨਾ ਗਜ ਗ੍ਰਹਿ ਦਾ ਮਿਥਿਆਸ ਬਿਆਨ ਕਰਦਾ ਹੈ ਕਿ ਫੁੱਲਾਂ ਵੱਲ ਖਿੱਚਿਆ ਇੱਕ ਹਾਥੀ ਕਮਲ ਦੇ ਫੁੱਲਾਂ ਨਾਲ ਭਰੇ ਹੋਏ ਤਲਾਬ ਵਿੱਚ ਵੜ ਗਿਆ। ਇੱਥੇ ਇੱਕ ਮਗਰਮੱਛ ਨੇ ਉਸ ਦੀ ਲੱਤ ਫੜ ਲਈ। ਚੋਖੇ ਸੰਘਰਸ਼ ਤੋਂ ਬਾਅਦ ਵੀ ਜਦੋਂ ਉਸ ਦੀ ਲੱਤ ਨਾ ਛੁੱਟੀ
ਤਾਂ ਉਸਨੇ ਆਪਣੀ ਸੁੰਡ ਵਿੱਚ ਕਮਲ ਦਾ ਫੁੱਲ ਫੜ ਕੇ ਵਿਸ਼ਨੂੰ ਭਗਵਾਨ ਨੂੰ ਬੇਨਤੀ ਗੁਜ਼ਾਰੀ। ਭਗਵਾਨ ਵਿਸ਼ਨੂੰ ਨੇ ਸੱਚੀ ਸੱਚ ਸੁਣੀ ਅਤੇ ਹਾਥੀ ਨੂੰ ਮਗਰਮੱਛ ਦੇ ਜਬਾੜੇ ਵਿੱਚੋਂ ਛੁਡਵਾ ਦਿੱਤਾ। ਇਹੋ ਜਗ ਮੋਹ ਹੇਤ ਬਿਆਪਤਨ ਦੁਖ ਆਦਿਕ ਜਨਮ ਮਰਨ ਭਜਾ ਸਾਰਨ ਸਤਿਗੁਰ ਉਬਰੇ ਹਰ ਨਾਮ ਰਿਧ ਰਮਨ। ਇਸ ਅਫਸਾਨੇ ਵਿੱਚ ਹਾਥੀ ਅਗਿਆਨਤਾ ਅਤੇ ਮਗਰਮੱਛ ਪਦਾਰਥਵਾਦੀ ਘੁੰਮਣ ਘੇਰੀਆਂ ਦਾ ਰੂਪ ਹਨ। ਇਸੇ ਤਰ੍ਹਾਂ ਚਿੱਕੜ ਦਾ ਤਲਾਬ ਦੁਨੀਆ ਅਤੇ ਕਮਲ ਦਾ ਫੁੱਲ ਚੇਤਨਾ ਦੇ ਰੂਪ ਹਨ। ਮਗਰਮੱਛ ਦੀ ਪਕੜ ਵਿੱਚੋਂ ਹਾਥੀ ਦਾ ਛੁੱਟਣਾ ਵਿਵੇਕਵਾਨ ਹੋਣ ਦੀ ਨਿਸ਼ਾਨੀ ਹੈ। ਨਦੀ ਦੇ ਕੰਢੇ ਉੱਤੇ ਇੱਕ ਜ਼ਿਆਰਤੀ ਨੇ ਗੁਰੂ ਨਾਨਕ ਨੂੰ ਪੁੱਛਿਆ ਕਿ ਜਦੋਂ ਮਨ ਵਿੱਚ ਪਦਾਰਥ ਦੀ ਤਾਂਘ ਭਾਰੂ ਹੋਵੇ ਤਾਂ ਰੂਹਾਨੀਅਤ ਦੇ ਰਾਹ ਕਿਵੇਂ ਪਿਆ ਜਾ ਸਕਦਾ ਹੈ। ਗੁਰੂ ਨਾਨਕ ਨੇ ਇਸ ਸ਼ਬਦ ਦਾ ਗਾਇਨ ਕੀਤਾ। ਤਨ ਬਿਨ ਸੈ ਤਨ ਕਾ ਕੋ ਕਹੀਐ ਬਿਨ ਗੁਰ ਰਾਮ ਨਾਮ ਕਤ ਲਹੀਐ ਰਾਮ ਨਾਮ ਤਨ ਸੰਗ ਸਖਾਈ ਅਹਨਸ ਨਿਰਮਲ ਹਰ ਲਿਵਲਾਈ ਰਾਮ ਨਾਮ ਬਿਨ ਕਵਨ ਹਮਾਰਾ ਸੁਖ ਦੁਖ ਸਮ ਕਰ ਨਾਮ ਨ ਛੋੜੋ ਆਪੇ ਬਖਸ਼ ਮਿਲਾਵਣ ਹਾਰਾ ਜਦੋਂ ਮਨੁੱਖਾ ਸਰੀਰ ਪੰਜ ਤੱਤਾਂ ਵਿੱਚ ਲੀਨ ਹੋ ਜਾਂਦਾ ਹੈ ਤਾਂ ਉਸ ਦੀ ਜੋੜੀ ਦੌਲਤ ਕਿਸੇ ਕੰਮ ਨਹੀਂ ਆਉਂਦੀ। ਗੁਰੂ ਨਾਨਕ ਨੇ ਕਿਹਾ ਕਿ ਜੋੜਨ ਵਾਲੀ ਪੂੰਜੀ ਗਿਆਨ ਹੈ ਜੋ ਹਨੇਰੇ ਨੂੰ ਰੋਸ਼ਨੀ ਵਿੱਚ ਤਬਦੀਲ ਕਰਦੀ ਹੈ। ਹੁਣ ਅਸੀਂ ਸੋਨਪੁਰ ਵਿੱਚ ਉਦਾਸੀਆਂ ਦੇ ਮਰਕਜ਼ ਲੋਕ ਸੇਵਾ ਆਸ਼ਰਮ ਜਾ ਰਹੇ ਹਾਂ। ਸਾਨੂੰ ਇੱਕ ਬਜ਼ੁਰਗ ਨੇ ਦੱਸਿਆ ਕਿ ਪਹਿਲਾਂ ਲੋਕ ਸੇਵਾ ਆਸ਼ਰਮ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਸੀ। ਉਹਨਾਂ ਨੇ ਦੱਸਿਆ ਕਿ ਉਦਾਸੀਆਂ ਦੀ ਮੌਜੂਦਾ ਪੀੜ੍ਹੀ ਦਾ ਗੁਰੂ ਨਾਨਕ ਦੇ ਫਲਸਫੇ ਨਾਲ ਲਗਾਅ ਨਹੀਂ ਹੈ, ਪਰ ਉਹ ਬਜ਼ੁਰਗ ਉਦਾਸੀ ਉਸ ਦਸਤੂਰ ਵਿੱਚ ਵੱਡੇ ਹੋਏ ਸਨ ਜਿੱਥੇ ਗੁਰੂ ਨਾਨਕ ਦਾ ਫਲਸਫਾ ਉਦਾਸੀ ਸੰਪਰਦਾਇ ਦਾ ਧੁਰਾ ਸੀ। ਸਾਡਾ ਸੰਪਰਦਾਇ ਗੁਰੂ ਨਾਨਕ ਦੇਵ ਜੀ ਦੇ ਪੁੱਤਰ ਸ਼੍ਰੀ ਚੰਦ ਜੀ ਤੋਂ ਚੱਲਿਆ। ਉਦਾਸੀ ਸੰਪਰਦਾਇ ਕੀ ਹੈ? ਸੰਸਾਰ ਦੇ ਬੰਧਨਾਂ ਤੋਂ ਉਦਾਸ ਹੋ ਕੇ ਪਰਮ ਪਿਤਾ ਪਰਮਾਤਮਾ ਦੇ ਲੜ ਲੱਗ ਜਾਣਾ। ਸਾਡੇ 3 ਅਖਾੜੇ ਹਨ। ਤਿੰਨੇ ਅਖਾੜਿਆਂ ਦਾ ਧਰਮ ਕੀ ਹੈ? ਪੂਰੇ ਹਿੰਦੁਸਤਾਨ ਅਤੇ ਸੰਸਾਰ ਵਿੱਚ ਘੁੰਮ ਕੇ ਪ੍ਰਚਾਰ ਕਰਨਾ। ਗੁਰੂ ਨਾਨਕ ਦੇਵ ਜੀ ਨੇ ਗੁਰਮੰਤਰ ਦਿੱਤਾ, ਸਾਨੂੰ ਪਰਮ ਪਿਤਾ ਪਰਮਾਤਮਾ ਦਾ ਨਾਮ ਦੱਸਿਆ।
ਉਹਨਾਂ ਦਾ ਨਾਮ ਇੱਕ ਓਂਕਾਰ। परमात्मा एक है, एक ओंकार। सतनाम, परमात्मा सच है। सारा संसार झूठ है, परमात्मा सिर्फ इक्को सच है। ਉਹਨਾਂ ਨੇ ਸਿਖਾਇਆ ਹੈ ਕਿ हे ਮਨੁੱਖ, ਸੰਸਾਰ ਵਿੱਚ ਜੇ ਸੁੱਖ ਚਾਹੁੰਦੇ ਹੋ ਤਾਂ ਪਰਮਾਤਮਾ ਦਾ ਸਿਮਰਨ ਕਰੋ। ਸਿਮਰਨ ਨਾਲ ਹੀ ਤੈਨੂੰ ਸਭ ਕੁਝ ਮਿਲੇਗਾ। ਸਾਡਾ ਗੁਰੂ ਗ੍ਰੰਥ ਸਾਹਿਬ ਤਾਂ ਭਗਤਾਂ ਦੀ ਬਾਣੀ ਹੈ, ਭਾਸ਼ਾ ਨਹੀਂ ਹੈ। ਭਗਤ ਨੇ ਆਪਣੀ ਬਾਣੀ ਰੱਖੀ ਹੈ, ਉਸੇ ਨੂੰ ਛਾਪਿਆ ਗਿਆ ਹੈ। ਉੱਥੇ ਕੋਈ ਜਾਤ ਪਾਤ ਨਹੀਂ ਹੈ, ਕਿਸੇ ਤਰ੍ਹਾਂ ਦਾ ਕੋਈ ਭੇਦਭਾਵ ਨਹੀਂ ਹੈ। ਦੁਨੀਆ ਵਿੱਚ ਪਈਆਂ ਵੰਡੀਆਂ ਅਤੇ ਆਪਣੇ ਇੱਕ ਪਾਸੜ ਝੁਕਾਅ ਵਿੱਚ ਰੁੱਝੇ ਹੋਏ ਲੋਕ ਏਕੇ ਦੇ ਜਸ਼ਨ ਮਨਾਉਣ ਦੀ ਥਾਂ ਬੇਇਤਫਾਕੀ ਦੀ ਮਹਿਮਾ ਗਾ ਰਹੇ ਹਨ। ਗੁਰੂ ਨਾਨਕ ਨੇ ਕਿਹਾ ਕਿ ਦੁਨਿਆਵੀ ਖੇਡ ਦੀ ਮਹਿਮਾ ਇਹ ਪਛਾਣ ਕਰਨ ਵਿੱਚ ਹੈ ਕਿ ਅਸੀਂ ਸਭ ਇੱਕ ਦੂਜੇ ਨਾਲ ਜੁੜੇ ਹੋਏ ਹਾਂ। ਵਿਛੜਿਆ ਕਾ ਕਿਆ ਵਿਛੜੈ, ਮਿਲਿਆ ਕਾ